अम्मी जी एक जवान ते खूबसूरत लड़की सीगी जी। हाँ जी। ओदा ना ज़ईफ बुढ़ा बाप सीगा जी। हाँ जी। मां ओदी फौत हो गई सीगी जी। हाँ जी। ਉਹ ਜਿਹੜਾ ज़ईफ ਬਾਪ ਸੀਗਾ ਨਾ ਉਹ ਮਿਹਨਤ ਮਜ਼ਦੂਰੀ ਕਰਕੇ ਨਾ ਉਹਨੂੰ ਲਿਆ ਕੇ ਰੋਟੀ ਪਾਣੀ ਦਿੰਦਾ ਸੀਗਾ ਜੀ। हाँ जी। हाँ जी। ਇੱਕ ਦਿਨ ਕੀ ਹੋਇਆ ਉਹਦਾ ਜਿਹੜਾ ज़ईफ ਬਾਪ ਸੀ ਉਹ ਬਿਮਾਰ ਹੋ ਗਿਆ। अच्छा जी। ਬਿਮਾਰ ਹੋ ਗਿਆ ਤੇ ਤੁਹਾਨੂੰ ਪਤਾ ਕਿ ਅੱਜ ਕੱਲ ਗਰੀਬਾਂ ਦਾ ਨਿਜ਼ਾਮ ਕੀ ਹੈ ਅੰਮੀ ਜੀ, हाँ जी। हाँ जी। ਬੜੀ ਮੁਸ਼ਕਲ ਰੋਜ਼ਾਨਾ ਦੀ ਬੁਨਿਆਦ ਤੇ ਹੀ ਗੁਜ਼ਾਰਾ ਹੁੰਦਾ ਜੀ। हाँ जी। ਉਹ ਪੈਸੇ ਕੋਈ ਨਾ ਤੇ ਉਹਦੇ ਇਲਾਜ ਵਾਸਤੇ ਵੀ ਪੈਸੇ ਕੋਈ ਨਾ ਬਚੇ, अस्तगफिरुल्लाह। ਰੋਟੀ ਪਾਣੀ ਵਾਸਤੇ ਵੀ ਕੋਈ ਪੈਸੇ ਨਾ। हाँ जी। ਉਹ ਬੱਚੀ ਬੜੀ ਪਰੇਸ਼ਾਨ ਹੋਈ। हाँ जी। ਹੁਣ ਸੋਚਣ ਲੱਗੀ ਕਿ ਮੈਂ ਕੀ ਕਰਾਂ। हाँ जी। ਲਾਗੇ ਤਾਗੇ ਘਰ ਜਿਹੜੇ ਸੀਗੇ ਗੁਆਂਢੀ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਕੋਈ ਕੰਮਕਾਰ ਦੇ ਦਿਓ ਜਾਂ ਮੈਨੂੰ ਉਧਾਰੇ ਪੈਸੇ ਦੇ ਦਿਓ हाँ जी। ਕਿ ਮੈਂ ਆਪਣੇ ਬਾਪ ਦਾ ਇਲਾਜ ਕਰਵਾ ਲਵਾਂ, ਮੈਂ ਤੁਹਾਨੂੰ ਵਾਪਸ ਕਰ ਦਾਂਗੀ। हाँ जी। ਤੇ ਲੇਕਿਨ ਅੰਮੀ ਜੀ ਗਰੀਬ ਨੂੰ ਕੌਣ ਪੈਸੇ ਦਿੰਦਾ? कौन हो सकता? ਗਰੀਬ ਦਾ ਕੌਣ ਆਸਰਾ? ਕੋਈ ਵੀ ਆਸਰਾ ਨਹੀਂ। कोई भी नहीं। ਉਹਨਾਂ ਨੇ ਲੋਕਾਂ ਨੇ ਕਿਹਾ ਜਿਹੜੇ ਅਮੀਰ ਵੀ ਸੀ ਇਹਦੇ ਕੋਲ ਕਿੱਥੇ ਪੈਸੇ ਵਾਪਸ ਮਿਲਨੇ ਆ, हाँ जी। ਬਜ਼ੁਰਗ ਇਹਦਾ ਬਾਪ ਆ, ਇਹ ਹੁਣ ਕਿੱਥੇ ਠੀਕ ਹੋਣਾ ਹੈਗਾ ਆ, हाँ। ਤੇ ਲਿਹਾਜ਼ਾ ਅਸੀਂ ਪੈਸੇ ਆਪਣੇ ਜ਼ਰੂਰ ਜ਼ਾਇਆ ਕਰਨੇ ਆ। हाँ जी। ਉਹਨਾਂ ਨੇ ਪੈਸੇ ਕੋਈ ਨਾ ਦਿੱਤੇ, अदारे भी ना। ਆਧਾਰੇ ਵੀ ਨਾ ਦਿੱਤੇ। हाँ जी। ਉਹ ਕੋਈ ਨਾ ਇੱਕ ਔਰਤ ਸੀਗੀ, हाँ जी। ਉਹ ਉਹਦੇ ਕੋਲ ਆਈ, ਆ ਕੇ ਕਹਿੰਦੀ ਕਿ ਕੀ ਗੱਲ ਪਰੇਸ਼ਾਨ ਬੈਠੀ? ਉਹਨੇ ਕਿਹਾ ਮੇਰਾ ਬਾਪ ਆ ਜਿਹਨੇ ਪੂਰੀ ਜ਼ਿੰਦਗੀ ਮੇਰੇ ਉੱਤੇ ਗੁਜ਼ਾਰ ਦਿੱਤੀ, हाँ जी। हाँ जी। ਅੱਜ ਉਹ ਮੰਜੇ ਦੇ ਉੱਤੇ ਬਿਮਾਰ ਪਿਆ ਹੋਇਆ ਤੇ ਉਹਦੀ ਦਵਾਈ ਵਾਸਤੇ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ, ऐसे नहीं है। ਤੇ ਇਸ ਟਾਈਮ ਭੁੱਖਾ ਵੀ ਆ ਤੇ ਦਵਾਈ ਵੀ ਉਹਦੀ ਕੋਈ ਨਹੀਂ ਹੈਗੀ, हाँ जी। ਲਿਹਾਜ਼ਾ ਮੈਂ ਬੜੀ ਪਰੇਸ਼ਾਨ ਆ। हाँ जी। ਉਹ ਕਿਉਂ ਜਿਹੜੀ ਔਰਤ ਸੀ ਨਾ ਉਹ ਠੀਕ ਨਹੀਂ ਸੀ ਹੈਗੀ। हाँ जी। ਉਹ ਕਹਿੰਦੀ ਮੈਂ ਫਲਾਂ ਜਗ੍ਹਾ ਤੇ ਜਾਨੀ ਆ, हाँ जी। ਉੱਥੇ ਜਾ ਕੇ ਨਾ ਮੈਂ ਖਲੋ ਜਾਨੀ ਹੁੰਨੀ ਆ ਤੇ ਮੈਨੂੰ ਕੋਈ ਨਾ ਕੋਈ ਬੰਦਾ ਆ ਕੇ ਨਾਲ ਲੈ ਜਾਂਦਾ ਆ हाँ जी। ਬਾਜ਼ਾਰੇ ਹੁਸਨ ਦੇ ਵਿੱਚ, हाँ जी। ਤੇ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ, ਮੈਂ ਠੀਕ ਠਾਕ ਪੈਸੇ ਕਮਾ ਲੈਂਦੀ ਆ, ਤੂੰ ਵੀ ਖੂਬਸੂਰਤ ਆ ਹਾਂ। ਤੇ ਤੂੰ ਵੀ ਮੇਰੇ ਨਾਲ ਚੱਲ। अच्छा जी। ਉਹ ਨਾ ਬੜੀ ਪਰੇਸ਼ਾਨ ਹੋਈ ਔਰ ਅੱਗੇ ਅੱਲਾ ਦੇ ਦੁਆ ਕੀਤੀ, ਯਾ ਅੱਲਾ ਪਾਕ ਮੈਂ ਇੰਨੀ ਜ਼ਿੰਦਗੀ ਇਮਾਨਦਾਰੀ ਦੀ ਗੁਜ਼ਾਰੀ ਆ, हाँ जी। ਅੱਜ ਮੈਨੂੰ ਇਹ ਵੀ ਕੰਮ ਕਰਨਾ ਪਏਗਾ। हाँ जी। ਫਿਰ ਸੋਚਿਆ ਕਿ ਮੇਰਾ ਵਾਲਿਦ ਇਹ ਤਾਂ ਮਰ ਜਾਊਗਾ हाँ जी। हाँ जी। ਤੇ ਇਹਨੇ ਮੈਨੂੰ ਪਾਲਿਆ ਵੱਡੀ ਕੀਤਾ, हाँ जी। ਸੋਚਿਆ ਕਿ ਮੈਨੂੰ ਉਧਾਰੇ ਪੈਸੇ ਤਾਂ ਕੋਈ ਦਿੰਦਾ ਨਹੀਂ, ਮੈਂ ਵੀ ਇਹਦੇ ਨਾਲ ਚੱਲਦੀ ਆ। अच्छा जी। ਉਹਦੇ ਨਾਲ ਚੱਲ ਗਈ, हाँ जी। ਜਿੱਥੇ ਉਹ ਔਰਤਾਂ ਵਿਕਦੀਆਂ ਸੀਗੀਆਂ हाँ हाँ। ਉੱਥੇ ਜਾ ਕੇ ਖਲੋ ਗਈ। हाँ जी। ਅੰਮੀ ਜੀ ਸਵੇਰ ਤੋਂ ਲੈ ਕੇ ਰਾਤ ਹੋ ਗਈ, ਸ਼ਾਮ ਹੋ ਗਈ, ਹਨੇਰਾ ਹੋ ਗਿਆ, हाँ जी। ਉਹ ਲੋਕੀ ਆਣ ਦੂਸਰੀਆਂ ਔਰਤਾਂ ਨੂੰ ਨਾਲ ਲੈ ਕੇ ਚਲੇ ਜਾਣ ਤੇ ਉਹਦੇ ਵੱਲ ਕਿਸੇ ਨੇ ਦੇਖਿਆ ਹੀ ਕੋਈ ਨਾ। अच्छा जी। ਉਹ ਕੁੜੀ ਨੇ ਕੀ ਕੀਤਾ, ਤਾਂ ਨੂੰ ਚਿਹਰਾ ਚੱਕਿਆ ਤੇ ਕਹਿੰਦੀ ਯਾ ਅੱਲਾ ਪਾਕ हाँ। ਅੱਜ ਇਹ ਟਾਈਮ ਆ ਗਿਆ ਕਿ ਮੈਂ ਇੰਨੀ ਖੂਬਸੂਰਤ ਆ, हाँ जी। ਲੋਕੀ ਮੇਰੇ ਤੋਂ ਬਦਸੂਰਤ ਔਰਤਾਂ ਨੂੰ ਲੈ ਕੇ ਜਾਂਦੇ ਆ हाँ जी। ਤੇ ਉਹਨਾਂ ਨੂੰ ਪੈਸੇ ਦਿੰਦੇ ਆ, ਉਹ ਆਪਣੇ ਘਰ ਦਾ ਨਿਜ਼ਾਮ ਚਲਾਉਂਦੀਆਂ, हाँ जी। ਮੈਨੂੰ ਕੋਈ ਦੇਖਦਾ ਹੀ ਕੋਈ ਨਹੀਂ ਹੈਗਾ, ਹਾਂਜੀ। ਮੈਨੂੰ ਕੋਈ ਲੈ ਕੇ ਨਹੀਂ ਜਾਂਦਾ। हाँ जी। ਤੇ ਅੰਮੀ ਜੀ ਇੱਕ ਬਜ਼ੁਰਗ ਆ ਗਿਆ, ਉਸ ਬਜ਼ੁਰਗ ਨੇ ਆ ਕੇ ਉਸ ਬੱਚੀ ਦੇ ਸਿਰ ਤੇ ਹੱਥ ਰੱਖਿਆ, वाह जी वाह वाह। ਕਹਿੰਦਾ ਪੁੱਤਰ ਤੂੰ ਰੋਣ ਡਈ ਆ, ਕਿਉਂ ਰੋਣ ਡਈ ਆ? ਕਹਿੰਦੀ ਬਾਬਾ ਜੀ ਆਹ ਸੂਰਤ ਹਾਲ ਆ, ਮੇਰੇ ਨਾਲ ਬਦਸੂਰਤ ਜਿਹੜੀਆਂ ਕੁੜੀਆਂ ਉਹਨਾਂ ਨੂੰ ਲੋਕੀ ਲੈ ਜਾਂਦੇ ਆ, हाँ जी। ਮੈਨੂੰ ਕੋਈ ਦੇਖਦਾ ਹੀ ਨਹੀਂ। हाँ जी। ਬਾਬਾ ਜੀ ਕਹਿੰਦੇ ਪੁੱਤਰ ਤੇਰਾ ਜਿਹੜਾ ਵਾਲਿਦ ਸੀ ਨਾ हाँ जी। ਉਹ ਕਿਸੇ ਵੱਲ ਅੱਖ ਚੱਕ ਕੇ ਨਹੀਂ ਸੀ ਦੇਖਦਾ ਹੈਗਾ, सुभान अल्लाह। ਉਹ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਦਾ ਸੀਗਾ, हाँ जी। ਲੋਕਾਂ ਦੀ ਧੀਆਂ ਭੈਣਾਂ ਦੀ ਇੱਜ਼ਤ ਦੀ ਹਿਫਾਜ਼ਤ ਕਰਦਾ ਸੀਗਾ। हाँ जी। ਤੇ ਪੁੱਤ ਤੂੰ ਇੱਥੇ ਕਿਸੇ ਨੂੰ ਨਜ਼ਰ ਹੀ ਨਹੀਂ ਆਣ ਡਈ ਹੈਗੀ, वाह वाह। ਤੇ ਪੁੱਤ ਤੂੰ ਇੱਥੇ 10 ਦਿਨ ਵੀ ਖਲੋਤੀ ਰਹਿ ਨਾ, हाँ जी। ਤੇਰੀ ਇੱਜ਼ਤ ਵੱਲ ਕੋਈ ਹੱਥ ਨਹੀਂ बढ़ा ਸਕਦਾ, हाँ जी। ਤੈਨੂੰ ਕੋਈ ਨਹੀਂ ਦੇਖ ਸਕਦਾ ਹੈਗਾ, ਹਾਂਜੀ। ਕਿਉਂਕਿ ਜਿਹਦਾ ਬਾਪ ਜਾਂ ਜਿਹਦਾ ਭਰਾ ਕਿਸੇ ਦੀ ਇੱਜ਼ਤ ਦੀ ਹਿਫਾਜ਼ਤ ਕਰਦੇ ਆ ਨਾ, ਕਿਸੇ ਦੀ ਮਾਂ ਭੈਣ ਦੀ ਇੱਜ਼ਤ ਦਾ ਖਿਆਲ ਰੱਖਦੇ ਆ, ਹਾਂਜੀ। ਅੱਲਾਹ ਤਾਲਾ ਉਹਨਾਂ ਦੀਆਂ ਧੀਆਂ ਦੀ ਤੇ ਉਹਨਾਂ ਦੀਆਂ ਭੈਣਾਂ ਦੀ ਇੱਜ਼ਤ ਦੀ ਹਿਫਾਜ਼ਤ ਕਰਦਾ ਆ। हाँ जी। ਜਾ ਮੇਰੀ ਧੀ ਘਰ ਚਲੀ ਜਾ, ਹਾਂਜੀ। ਮੈਂ ਤੇਰੇ ਪਿੱਛੇ ਆਨਾ ਆ। हाँ जी। ਉਹ ਧੀ ਘਰ ਚਲੀ ਗਈ ਕੁੜੀ, ਉਹ ਹਾਂਜੀ। ਬਾਬਾ ਜੀ ਪਿੱਛੇ ਗਏ, ਜਾ ਕੇ ਦਵਾਈਆਂ ਵੀ ਲੈ ਕੇ ਆਏ, ਰਾਸ਼ਨ ਪਾਣੀ ਵੀ ਦਿੱਤਾ हाँ जी। ਤੇ ਉਸ ਬਜ਼ੁਰਗ ਨੂੰ ਹੌਸਲਾ ਵੀ ਦਿੱਤਾ। ਹਾਂਜੀ। ਕਹਿੰਦੇ ਭਰਾਵਾ ਤੂੰ ਪਰੇਸ਼ਾਨ ਨਾ ਹੋਈ, हाँ जी। ਮੈਂ ਇੱਥੇ ਨਹੀਂ ਸੀ ਹੁੰਦਾ, हाँ जी। ਤੂੰ ਮੇਰੀਆਂ ਧੀਆਂ ਦੀ ਤੇ ਮੇਰੀ ਬੀਵੀ ਦੀ ਇੱਜ਼ਤ ਦੀ ਹਿਫਾਜ਼ਤ ਕਰਦਾ ਹੁੰਦਾ ਸੀਗਾ, ਹਾਂਜੀ। ਉਹਨਾਂ ਦਾ ਖਿਆਲ ਕਰਦਾ ਹੁੰਦਾ ਸੀ, ਹਾਂਜੀ। ਚੰਗੇ ਮਾੜੇ ਟਾਈਮ ਤੇ ਮੇਰੇ ਕੰਮ ਆਂਦਾ ਸੀਗਾ। हाँ जी। ਅੱਜ ਅੱਲਾਹ ਤਾਲਾ ਨੇ ਆਪਣੀ ਤਰਫੋਂ, ਇਹ ਮੈਂ ਨਹੀਂ ਦੇਣ ਵਾਲਾ, ਦੇਣ ਵਾਲੀ ਜ਼ਾਤ ਅੱਲਾਹ ਤਾਲਾ ਦੀ ਆ, ਹਾਂਜੀ, ਹਾਂਜੀ। ਇਹ ਅੱਲਾਹ ਤਾਲਾ ਦੀ ਤੇਰੀ ਅਛਾਈ ਅੱਲਾਹ ਤਾਲਾ ਨੂੰ ਪਸੰਦ ਆ ਗਈ ਆ। वाह जी वाह। ਤੂੰ ਲੋਕਾਂ ਦੀ ਇੱਜ਼ਤਾਂ ਦੀ ਹਿਫਾਜ਼ਤ ਕੀਤੀ ਆ, ਅੱਜ ਅੱਲਾਹ ਤਾਲਾ ਨੇ ਤੇਰੀ ਧੀ ਦੀ ਇੱਜ਼ਤ ਦੀ ਹਿਫਾਜ਼ਤ ਕੀਤੀ ਆ। सुभान ਤੂੰ अल्लाह। ਲੋਕਾਂ ਨੂੰ ਖਾਣ ਨੂੰ ਦਿੰਦਾ ਸੀ, ਅੱਜ ਅੱਲਾਹ ਤਾਲਾ ਨੇ ਤੈਨੂੰ ਖਾਣ ਨੂੰ ਦਿੱਤਾ ਆ। वाह जी वाह। ਤੇ ਉਹ ਆਪਣੀ ਧੀ ਨੂੰ ਕਹਿੰਦਾ, ਉਸ ਆਪਣੇ ਯਾਰ ਦੀ ਧੀ ਨੂੰ ਕਹਿੰਦਾ ਪੁੱਤਰ ਮੈਂ ਤੇਰਾ ਦਹੇਜ ਵੀ ਬਣਾਵਾਂਗਾ, ਹਾਂਜੀ। ਤੇਰੀ ਸ਼ਾਦੀ ਵੀ ਕਰਾਂਗਾ, हाँ जी। ਤੇਰਾ ਬਾਪ ਮੇਰਾ ਭਰਾ ਆ, हाँ जी। ਮੇਰਾ ਯਾਰ ਆ,
ਮੇਰੇ ਔਖੇ ਦੇ ਟਾਈਮ ਤੇ ਕੰਮ ਆਇਆ ਆ, ਹਾਂਜੀ। ਇਹਨੂੰ ਮੈਂ ਆਪਣੇ ਕੋਲ ਲੈ ਕੇ ਜਾ ਰਿਹਾ। ਮੇਰੀ ਧੀ ਤੂੰ ਵੀ ਮੇਰੇ ਕੋਲ ਰਹਿ ਵਾਹ ਤੇ ਜੀ। ਮੇਰਾ ਭਰਾ ਵੀ ਮੇਰੇ ਕੋਲ ਰਹੇਗਾ। ਹਾਂਜੀ ਗੱਲ ਇਹ ਆ ਦੋਸਤੋ, ਅਗਰ ਤੁਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੀ ਹਿਫਾਜ਼ਤ ਕਰਦੇ ਹੋ ਨਾ, ਹਾਂਜੀ ਅੱਲਾਹ ਪਾਕ ਤੁਹਾਡੀ ਧੀ ਭੈਣ ਦੀ ਇੱਜ਼ਤ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਲੈ ਲੈਂਦਾ। ਹਾਂਜੀ ਅਗਰ ਤੁਸੀਂ ਕਿਸੇ ਗਰੀਬ ਦਾ ਸਾਰਦੇ ਹੋ ਨਾ, ਹਾਂਜੀ। ਇੱਕ ਵਕਤ ਆਏਗਾ ਕਿ ਅੱਲਾਹ ਪਾਕ ਤੁਹਾਡਾ ਵੀ ਉਸੇ ਤਰ੍ਹਾਂ ਸਾਰੇਗਾ ਕਿ ਤੁਹਾਨੂੰ ਕਿਸੇ ਤੋਂ ਮੰਗਣਾ ਨਹੀਂ ਪਏਗਾ। ਮੰਗਣਾ ਨਾ